ਟੀਮ ਕੋਲੋਂ ਤੁਹਾਨੂੰ ਅੱਜ ਕਿੰਨੀਆਂ ਉਮੀਦਾਂ ਨੇ? ਫਖਰ ਜ਼ਮਾਨ ਕਹਿੰਦੇ ਜੀ ਫੌਜੀ ਜੇ ਸਾਡੇ ਖਿਲਾੜੀ ਨੇ, ਫੌਜੀ ਖਿਲਾੜੀ ਉਹਨੂੰ ਕਹਿੰਦੇ ਅਸੀਂ ਲਕਬ ਦਿੱਤਾ ਹੈ। ਵੱਡੀਆਂ ਟੀਮਾਂ ਦੇ ਖਿਲਾਫ ਬਹੁਤ ਚੱਲਦੇ ਨੇ, ਸ਼ਾਟ ਸਿਲੈਕਸ਼ਨ ਵੀ ਅੱਛੀ ਹੈ ਤੇ ਅੱਜ ਉਹ ਆਪਣਾ ਬੱਲਾ ਖੋਲ ਸਕਣਗੇ। ਸਰ ਉਮੀਦ ਇਹ ਹੈ ਕਿ ਸਾਡੇ ਓਪਨਿੰਗ ਜਿਹੜੇ ਸਾਇਮ ਅਯੂਬ ਤੇ ਫਖਰ ਜ਼ਮਾਨ ਸਾਹਿਬ ਅੱਛਾ ਕਰ ਜਾਣ। ਲਾਸਟ ਵੀ ਸਾਇਮ ਅਯੂਬ ਸਾਹਿਬ ਜਲਦੀ ਆਊਟ ਹੋ ਗਏ ਸੀ, ਫਖਰ ਜ਼ਮਾਨ ਤੇ ਬਾਬਰ ਆਜ਼ਮ ਨੇ ਪਾਰਟਨਰਸ਼ਿਪ ਕੀਤੀ ਸੀ, ਲੇਕਿਨ ਅਚਾਨਕ ਫਿਰ ਉਹੀ ਕਲੈਪਸ ਹੋਇਆ ਤੇ ਦੋਵੇਂ ਸਾਡੇ ਵੱਡੇ ਪਲੇਅਰ ਡਿੱਗ ਗਏ। ਲੇਕਿਨ ਉਮੀਦ ਹੈਗੀ ਹੈ ਕਿ ਅੱਜ ਵੱਡੀ ਇਨਿੰਗਸ ਦੇਖਣ ਨੂੰ ਮਿਲੇਗੀ, ਕਿਉਂਕਿ ਜੋਸ਼ੋ ਖਰੋਸ਼ ਜ਼ਿਆਦਾ ਹੋਏਗਾ ਤੇ ਖਿਡਾਰੀਆਂ ਨੂੰ ਵੀ ਐਪਰੀਸੀਏਸ਼ਨ ਜ਼ਿਆਦਾ ਮਿਲੇਗੀ ਤੇ ਉਮੀਦ ਹੈ ਕਿ ਫਖਰ ਜ਼ਮਾਨ ਅੱਜ ਕੋਈ ਅੱਛੀ ਵੱਡੀ ਇਨਿੰਗ ਖੇਲਣ ਜੋ ਸਾਨੂੰ ਦੇਖਣ ਨੂੰ ਮਿਲੀ ਸੀ ਨਿਊਜ਼ੀਲੈਂਡ ਦੇ ਅਗੇਂਸਟ। ਯਾਦ ਹੋਏਗਾ ਵਰਲਡ ਕੱਪ ਦੇ ਅੰਦਰ ਸਾਨੂੰ ਬਾਬਰ ਅਜੇ ਵੀ ਸਟਰਗਲ ਕਰ ਰਹੇ ਨੇ, 29 ਰਨ ਬਣਾਏ ਨੇ ਉਹਨਾਂ ਨੇ ਤੇ ਸ਼ਾਇਕੀਨ ਦਾ ਬੜਾ ਇੱਕ ਪ੍ਰੈਸ਼ਰ ਹੁੰਦਾ ਡੈਫੀਨਿਟਲੀ ਜਦੋਂ ਇੱਕ ਬੰਦੇ ਨੂੰ ਤੁਸੀਂ ਵੇਖਣ ਆਓ ਤੇ ਕਿਸ ਤਰ੍ਹਾਂ ਹੈਂਡਲ ਕਰਨ ਇਸ ਪ੍ਰੈਸ਼ਰ ਨੂੰ ਬਾਬਰ? ਬਾਬਰ ਇਨਸ਼ਾਅੱਲਾ ਉਮੀਦ ਤੇ ਆਈ ਹੈਗੀ ਹੈ ਕਿ ਅੱਜ ਦਾ ਪ੍ਰੈਸ਼ਰ ਹੈਂਡਲ ਕਰ ਜਾਣਗੇ, ਲੇਕਿਨ ਕਰਨਗੇ ਕਿਉਂਕਿ ਲਾਸਟ ਟਾਈਮ ਤੁਹਾਨੂੰ ਲਾਹੌਰ ਦੇ ਅੰਦਰ ਵੀ ਯਾਦ ਹੋਏਗਾ ਜਦੋਂ ਉਹਨਾਂ ਨੇ T20 ਦੇ ਸਭ ਤੋਂ ਜ਼ਿਆਦਾ ਰਨ ਬਣਾਉਣੇ ਸੀ, ਉਸ ਟਾਈਮ ਵੀ ਉਹਨਾਂ ਤੇ ਬੜਾ ਪ੍ਰੈਸ਼ਰ ਸੀ, ਲੇਕਿਨ ਉਹ ਪ੍ਰੈਸ਼ਰ ਹੈਂਡਲ ਕਰ ਜਾਂਦੇ ਨੇ। ਤੇ ਉਮੀਦ ਹੈ ਕਿ ਅੱਜ ਲੰਬੀ ਇਨਿੰਗ ਖੇਲਣਗੇ, 50+ ਸਕੋਰ ਕਰਨ, ਮੈਂ ਤਾਂ ਕਹਿੰਦਾ ਸੈਂਚੁਰੀ ਕਰਨ। ਉਮੀਦ ਪਿੰਡੀ ਦੇ ਲੋਕ ਵੀ ਖੁਸ਼ ਹੋਣਗੇ, ਇਹ ਬਹੁਤ ਵੱਡਾ ਸੈਂਚੁਰੀ ਕਰ ਲੈਣਗੇ ਤੇ ਪੂਰੀ ਦੁਨੀਆ 'ਚ ਚਰਚੇ ਸ਼ੁਰੂ ਹੋ ਜਾਣਗੇ। ਸਰ ਸੈਂਚੁਰੀ ਕਰਨਾ ਜਿਹੜਾ ਹੈ ਨਾ ਸਾਡੇ ਵਾਸਤੇ ਬੜਾ ਇੱਕ ਅਨਮੋਲ ਤੋਹਫਾ ਹੋਏਗਾ ਉਹਨਾਂ ਦਾ। ਉਮੀਦ ਤੇ ਹੈ ਹੀ। ਤੇ ਸਲਮਾਨ ਅਲੀ ਆਗਾ ਦਾ ਜਿਹੜਾ ਤੁਸੀਂ ਆਪਸ ਦੀ ਗੱਲ ਕਰੀ, ਉਹਨਾਂ ਦੀ ਫਾਰਮ ਵਾਪਸ ਆ ਗਈ, 105 ਰਨ ਬਣਾਏ ਨੇ ਪਹਿਲੇ ਮੈਚ 'ਚ, ਤੇ ਇਹ ਤੁਸੀਂ ਕਿਸ ਤਰ੍ਹਾਂ ਪੋਜ਼ਿਟਿਵ ਵੇਖਦੇ ਹੋ? ਸਰ ਵੈਸੇ ਸਲਮਾਨ ਅਲੀ ਆਗਾ ਦੀ ਫਾਰਮ ਆਉਣ ਤੋਂ ਸਾਡਾ ਮਿਡਲ ਆਰਡਰ ਮਜ਼ਬੂਤ ਹੋ ਗਿਆ, ਕਿਉਂਕਿ ਸਲਮਾਨ ਅਲੀ ਆਗਾ ਇਨ ਫਾਰਮ ਚੱਲ ਰਹੀ ਸੀ, ਉਹਨਾਂ ਦੀ ਫਾਰਮ ਨਹੀਂ ਸੀ ਆ ਰਹੀ, ਲੇਕਿਨ ਲਾਸਟ ਮੈਚ ਜੋ ਉਹਨਾਂ ਨੇ ਸੈਂਚੁਰੀ ਕੀਤੀ ਹੈ ਬਹੁਤ ਅੱਛਾ ਜਾਏਗਾ ਪਾਕਿਸਤਾਨੀ ਟੀਮ ਨੂੰ ਐਡਵਾਂਟੇਜ ਹੈ ਕਿ ਤੁਹਾਡੇ ਕੋ ਉੱਤੇ ਫਖਰ ਵੀ ਅਗਰ ਰਨ ਕਰ ਜਾਂਦੇ ਨੇ, ਬਾਬਰ ਰਨ ਕਰ ਜਾਂਦੇ ਨੇ, ਥੱਲੇ ਸਲਮਾਨ ਅਲੀ ਆਗਾ ਵੀ ਕਰ ਜਾਂਦੇ ਨੇ ਤੇ ਫਿਰ ਤੁਸੀਂ ਵੱਡਾ ਸਕੋਰ ਕਰ ਸਕਦੇ ਹੋ। ਜਿਵੇਂ 350 ਤੱਕ ਉਮੀਦ ਹੈ ਤੇ ਅੱਛਾ ਮੈਚ ਹੋਏਗਾ ਤੇ ਅਸੀਂ ਇਹੀ ਦੇਖਣਾ ਚਾਹ ਰਹੇ ਹਾਂ ਕਿ ਅੱਛਾ ਹੀ ਮੈਚ ਹੋਏ। ਤੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਅੱਜ ਕਿਸ ਤਰਫ ਜਾਣਾ ਚਾਹੀਦਾ, ਬੈਟਿੰਗ ਕਰਨੀ ਚਾਹੀਦੀ ਜਾਂ ਬੋਲਿੰਗ? ਮੇਰੇ ਖਿਆਲ ਨਾਲ ਟਾਸ ਜਿੱਤ ਕੇ ਪਾਕਿਸਤਾਨ ਨੂੰ ਪਹਿਲੇ ਬੈਟਿੰਗ ਕਰਨੀ ਚਾਹੀਦੀ। ਤੇ ਬੈਟਿੰਗ ਕਰਕੇ ਕਿੰਨਾ ਕੁ ਟਾਰਗੇਟ ਹੋਣਾ ਚਾਹੀਦਾ ਪਾਕਿਸਤਾਨ ਟੀਮ ਦਾ? ਕੋਈ ਪਿਛਲੀ ਵਾਰੀ ਅਸੀਂ 300 ਰਨ ਬਣਾਏ ਸੀ, ਲੇਕਿਨ ਉਹ ਵੀ ਜਿਹੜਾ ਨਾ ਮੈਚ ਫਸ ਗਿਆ, ਐਵੇਂ ਲੱਗਿਆ ਕਿ ਮਸਾਂ ਹੀ ਅਸੀਂ ਜਿੱਤੇ ਹਾਂ।